ਜਿਹੜਾ ਮਾਝਾ ਹੈ, ਜਿੱਥੇ ਇਹ ਘਟਨਾ ਵਾਪਰੀ ਹੈ, ਜਿਹਦੇ ਨਾਲ ਲਾਲਜੀਤ ਭੁੱਲਰ ਦਾ ਨਾਂ ਜੁੜਿਆ, ਜਿਹਦੇ ਤੇ ਉੱਤੇ ਦੋਸ਼ ਲੱਗੇ ਨੇ, ਆਮ ਆਦਮੀ ਪਾਰਟੀ ਦੇ ਹੱਥੋਂ ਇਹ ਰੇਤ ਵਾਂਗੂ ਘਿਰ ਗਿਆ ਜੀ ਕਹਿੰਦੇ ਹੁਣ। ਪ੍ਰਵੀਨ ਜੀ, ਜੀ। ਪੰਜਾਬ, ਮਾਝਾ, ਮਾਲਵਾ, ਦੁਆਬਾ ਤੇ ਪੁਆਧ ਇਹਨਾਂ ਖੇਤਰਾਂ ਦਾ ਇੱਕ ਮਤਲਬ ਕਹੀਏ ਗੁਲਦਸਤਾ ਹੈ। ਸੁਮੇਲ ਤੇ ਇਸ ਰੂਪ ਚ ਜੇ ਆਪਾਂ ਪੰਜਾਬ ਨੂੰ ਦੇਖਦੇ ਹਾਂ, ਪਰ ਜਦੋਂ ਰਾਜਨੀਤਿਕ ਪੱਖ ਤੋਂ ਦੇਖਿਆ ਜਾਂਦਾ ਤਦ ਸੀਟਾਂ ਦੇ ਹਵਾਲੇ ਨਾਲ ਦੇਖਿਆ ਜਾਂਦਾ। ਫਿਰ ਜੇ ਸੀਟਾਂ ਦੇ ਵੱਲ ਦੇਖੀਏ ਤਾਂ ਕਈ ਵਾਰ ਪੁਆਧ ਦੀ ਅਣਦੇਖੀ ਹੁੰਦੀ ਹੈ। ਪੁਆਧ ਨੂੰ ਮਿਲ ਗਊਬਾ ਕਰ ਲਿਆ ਜਾਂਦਾ ਹੈ, ਰਲਗੱਡ ਕਰ ਲਿਆ ਜਾਂਦਾ ਹੈ, ਵਿੱਚੇ ਮਾਲਵੇ ਚ ਮਿਲਾ ਲਓ, ਵਿੱਚੇ ਦੁਆਬੇ ਚ ਮਿਲਾ ਲਓ, ਹੈ ਨਾ, ਤੇ ਐਂ ਜੇ ਕਰਕੇ ਸਾਰ ਲਿਆ ਜਾਂਦਾ। ਹੁਣ ਮਾਲਵੇ ਚ ਗਿਣਤੀ ਵੱਧ ਹੈ, ਇਸ ਲਈ ਰਾਜਨੀਤਿਕ ਧਿਰਾਂ ਦਾ ਰੁਖ ਜ਼ਿਆਦਾਤਰ ਮਾਲਵੇ ਵਾਲੇ ਪਾਸੇ ਨੂੰ ਲੈ ਕੇ ਇੱਧਰੋਂ ਬਸ ਜਿਹੜਾ ਲੀਡ ਲੈ ਗਿਆ ਵੀ ਉਹਦੀ ਸਰਕਾਰ ਬਣਨ ਦੀ ਸੰਭਾਵਨਾ ਹੈ। ਪਰ ਤਾਂ ਵੀ ਤੁਸੀਂ ਦੁਆਬੇ ਤੇ ਮਾਝੇ ਤੋਂ ਬਿਨਾਂ ਸਰਦਾ ਨੀਗਾ। ਤੇ ਦੁਆਬੇ ਦੀ ਆਪਣੀ ਖਾਸੀਅਤ, ਆਪਣੀ ਅਹਿਮੀਅਤ ਹੈ, ਤੇ ਮਾਝੇ ਦਾ ਆਪਣਾ ਜਜ਼ਬਾ, ਆਪਣਾ ਅੰਦਾਜ਼ ਹੈ, ਤੇ ਮਾਲਵਾ ਬਦਲਾ ਲਈ ਜਾਣਿਆ ਜਾਂਦਾ ਹੈ ਨਾ ਜੀ। ਇਹ ਸਾਰਾ ਕੁਛ ਹੈਗਾ। ਪਰ ਜਦੋਂ ਆਮ ਆਦਮੀ ਪਾਰਟੀ 2022 ਚ ਚੋਣਾਂ ਜਿੱਤੀ ਤਾਂ ਲਗਭਗ ਪੂਰੇ ਪੰਜਾਬ ਨੇ, ਕੀ ਪੁਆਧ ਤੇ ਕੀ ਮਾਝਾ ਤੇ ਕੀ ਦੁਆਬਾ ਤੇ ਕੀ ਮਾਲਵਾ, ਸਾਰੇ ਪੰਜਾਬ ਨੇ ਇੱਕੋ ਸੁਰ ਚ ਸੋਚਿਆ, ਜਾਤ ਪਾਤ ਫਿਰਕੇ ਖੇਤਰ ਸਭ ਤੋਂ ਉੱਪਰ ਉੱਠ ਕੇ ਉਹੀ ਥੋੜਾ ਥੋੜੇ 92 ਜਿਤਾਤੇ। ਸਹੀ ਗੱਲ। ਨਾ ਸ਼ਹਿਰ ਵਾਲੇ ਨੇ ਦੇਖਿਆ, ਨਾ ਪਿੰਡ ਵਾਲੇ ਨੇ ਦੇਖਿਆ, ਹੈ ਨਾ, ਨਾ ਮਨਰੇਗਾ ਵਾਲੇ ਨੇ ਦੇਖਿਆ, ਨਾ ਦੁਕਾਨਦਾਰ ਵਾਲੇ ਨੇ ਦੇਖਿਆ, ਨਾ ਵਪਾਰੀ ਨੇ ਦੇਖਿਆ, ਸਭ ਨੇ ਵੋਟ ਪਾਈ ਤੁਹਾਨੂੰ, ਤੇ ਨਤੀਜਾ ਤੁਹਾਡੇ 92 ਜਿੱਤ ਕੇ ਆ ਗਏ। ਤੇ ਉਹਦੇ ਵਿੱਚੋਂ ਮਾਝੇ ਨੂੰ 4 ਮੰਤਰੀ ਪਹਿਲੀ ਵਾਰ ਚ ਮਿਲ ਗਏ, ਤੇ ਅਗਲੀ ਵਾਰ ਕੈਬਨਿਟ ਵਿਸਤਾਰ ਚ ਇੱਕ ਹੋਰ ਮਿਲ ਗਿਆ, 5 ਮੰਤਰੀ ਮਿਲੇ ਜੀ। ਤੇ ਅੱਜ ਦੀ ਤਰੀਕ ਦੇ ਵਿੱਚ ਉਹਨਾਂ 5 ਚੋਂ 3 ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਚੋਂ ਬਾਹਰ ਨੇ, ਤੇ ਬੱਚੇ ਕਿੰਨੇ ਨੇ ਪਿੱਛੇ? 2। ਤੇ ਫਿਰ ਕੀ ਇਹ ਸਮਝ ਆਉਂਦੀ ਹੈ? ਤੁਸੀਂ ਇਹ ਦੇਖੋ ਕਿ ਇਸ ਸਮੇਂ ਤਾਜ਼ਾ ਲਾਲਜੀਤ ਭੁੱਲਰ ਛੁੱਟੀ ਹੋ ਗਈ, ਹੈ ਨਾ, ਉਹ ਤੋਂ ਪਹਿਲਾਂ ਕੁਲਦੀਪ ਸਿੰਘ ਧਾਲੀਵਾਲ ਛੁੱਟੀ ਹੋ ਗਈ, ਉਹ ਤੋਂ ਪਹਿਲਾਂ ਡਾਕਟਰ ਇੰਦਰਵੀਰ ਸਿੰਘ ਨਿੱਜਰ ਕੈਬਨਿਟ ਚੋਂ ਬਾਹਰ ਹੋ ਗਏ, ਤੇ ਬੱਚੇ ਕਿਹੜੇ ਨੇ ਜੀ? ਹਰਭਜਨ ਸਿੰਘ ਈਟੀਓ ਤੇ ਲਾਲਚੰਦ ਕਟਾਰੂ-ਚੱਕ, ਪਤਾ ਨਹੀਂ ਕਿਹੇ ਜਿਹੇ ਲਾਲ ਰੰਗ ਲਾਉਣੇ ਇਹਨਾਂ ਨੇ ਜੀ। ਸੋ ਇਹ 2 ਦੇ ਸਹਾਰੇ ਮਾਝਾ, ਤੇ ਇੰਝ ਤਾਂ ਨਹੀਂ ਫਿਰ ਨਵੇਂ ਮਿਲ ਨਹੀਂ ਰਹੇ, ਸਰਪੰਚ ਛੱਡ ਕੇ ਜਾਣ ਲੱਗ ਪਏ। ਤੁਸੀਂ ਇਹ ਦੇਖੋ ਕਿ ਰਣਜੀਤ ਸਿੰਘ ਕਤਲਕਾਂਡ ਤੋਂ ਬਾਅਦ ਪਿੰਡਾਂ 'ਚ ਹਵਾ ਬਦਲ ਗਈ ਆਮ ਆਦਮੀ ਪਾਰਟੀ ਲਈ। ਸਹੀ ਗੱਲ, ਬਿਲਕੁਲ ਜੀ। ਜਿਹੜੇ ਮਤਲਬ ਹੱਥੀ ਛਾਵਾਂ ਕਰਦੇ ਸੀ ਨਾ, ਹੁਣ ਤੱਤੀਆਂ ਹਵਾਵਾਂ ਵਗ ਰਹੀਆਂ ਉਹਨਾਂ ਪਿੰਡਾਂ 'ਚ, ਕਿਆ ਜੋ ਹੱਥਾਂ ਨੂੰ ਤੁੱਕ ਲਾਈ ਬੈਠੇ ਅਗਲੇ। ਸਹੀ ਗੱਲ ਹੈ, ਬਿਲਕੁਲ ਇਹ ਸਥਿਤੀ ਹੈ, ਕਿਉਂਕਿ ਤੁਹਾਡਾ ਸਾਰਾ ਕੁਝ ਚਿਹਰਾ ਮੋਹਰਾ ਉਜਾਗਰ ਹੋ ਗਿਆ, ਤੁਸੀਂ ਤਾਂ KPS ਗਿੱਲ ਵਾਲੇ ਰਾਹ ਤੇ ਤੁਰ ਪਏ। ਸਹੀ ਗੱਲ। ਤੇ ਇਸ ਸਥਿਤੀ 'ਚ ਰਣਜੀਤ ਸਿੰਘ ਕਤਲਕਾਂਡ ਨੇ ਮਾਝੇ ਦੇ ਵਿੱਚ ਇਹਨਾਂ ਦੇ ਖਿਲਾਫ ਹਵਾ ਵਗਾਤੀ। ਤੇ ਜੇ ਰਾਜਨੀਤਿਕ ਤੌਰ ਤੇ ਦੇਖੋਗੇ ਤਾਂ ਹੁਣ ਸਰਪੰਚ ਅਸਤੀਫੇ ਦੇ ਕੇ ਪਰੇ ਹੋਣ ਲੱਗ ਪਏ ਕਿ ਕਰਨ ਨੂੰ ਹੀ ਕੁਝ ਨਹੀਂ ਬਚਿਆ। ਮਾਝੇ ਨੇ ਕੀਤਾ ਕੀ ਆ? ਜਦ 5 ਸੀ ਤਾਂ ਵੀ, ਤੇ ਹੁਣ 2 ਕੀ ਕਰਨਗੇ ਤਾਂ ਵੀ? ਦੱਸ ਸਕਦੇ ਹੋ? ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਹਨਾਂ ਦੇ ਕੋਲ ਤਾਕਤ ਕਿੰਨੀ ਸੀ ਜੀ ਆ ਮਾਝੇ ਦੇ ਹਵਾਲੇ ਨਾਲ। ਜਦੋਂ 4 ਮੰਤਰੀ ਬਣੇ ਤਾਂ ਉਹਨਾਂ 4 ਮੰਤਰੀਆਂ ਕੋਲ ਪੰਜਾਬ ਦੇ ਕਿਹੜੇ ਵਿਭਾਗ ਸੀ ਜਿਹਦੇ ਨਾਲ ਉਹ ਕੀ ਕੁਛ ਕਾਇਆਕਲਪ ਪੂਰੇ ਪੰਜਾਬ ਦੀ ਕਰ ਸਕਦੇ ਸੀ, ਪਰ ਮਾਝੇ ਲਈ ਵੀ ਕੀ ਕੀਤਾ? ਹਲੋ 4 ਮੰਤਰੀਆਂ ਦੇ ਵਿਭਾਗ ਸੁਣਿਓ ਜੀ। ਖੇਤੀਬਾੜੀ ਵਿਭਾਗ ਇਹਨਾਂ ਕੋਲ, ਕਿਸਾਨ ਭਲਾਈ ਵਿਭਾਗ ਇਹਨਾਂ ਕੋਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮਤਲਬ ਮਾਝੇ ਵਾਲੇ ਪਾਸੇ, ਪ੍ਰਵਾਸੀ ਭਾਰਤੀ ਮਾਮਲਿਆਂ ਦਾ ਮੰਤਰੀ ਇੱਧਰ, ਪ੍ਰਸ਼ਾਸਕੀ ਸੁਧਾਰ ਇੱਧਰ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ, ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਪਾਵਰਕਾਮ, ਟਰਾਂਸਪੋਰਟ, ਜੇਲ੍ਹ ਵਿਭਾਗ, ਲੋਕ ਨਿਰਮਾਣ, ਇਹ ਸਾਰਾ ਕੁਛ ਇੱਧਰ ਸੀ ਜਦੋਂ 4 ਮੰਤਰੀ ਸੀ ਜੀ। ਜਦੋਂ 5ਵਾਂ ਮੰਤਰੀ ਹੋਇਆ ਫਿਰ ਉਹਦੇ ਨਾਲ ਕੀ ਜੁੜਿਆ? ਸਥਾਨਕ ਸਰਕਾਰਾਂ ਦਾ ਵਿਭਾਗ, ਸੰਸਦੀ ਮਾਮਲਿਆਂ ਦਾ, ਭੂਮੀ ਤੇ ਜਲ ਸੰਭਾਲ, ਹੋਰ ਦੱਸੋ। ਤੇ ਅੱਜ 2 ਨੇ ਸਿਰਫ ਜੀ। 2 ਕੀ ਕਰ ਲੈਣਗੇ? ਇਸ ਲਈ ਇਹ ਬਿਲਕੁਲ ਗੱਲ ਤੁਹਾਡੀ ਦਰੁਸਤ ਹੈ ਕਿ ਮਾਝਾ ਤਾਂ ਇਹਨਾਂ ਦੇ ਹੱਥੋਂ ਰੇਤ ਮੰਗ ਕਰ ਗਿਆ, ਤੇ ਪੰਜਾਬ ਕਰ ਨਾ ਜਾਵੇ, ਅਜੇ ਸਾਲ ਪਿਆ ਜਨਾਬ ਜੀ। ਬਿਲਕੁਲ, ਬਹੁਤ ਕੁਝ ਵਾਪਰਨਾ ਜੀ ਉਦੋਂ ਤੱਕ। ਐਂਟੀ-ਇਨਕੰਬੈਂਸੀ ਅਖੀਰ ਤੇ ਜਾ ਕੇ ਸਰਕਾਰ ਨੂੰ ਪਤਾ ਲੱਗਦਾ ਹੁੰਦਾ ਕਿ ਸਾਡੇ ਵਿਰੁੱਧ ਕਿੰਨੀ ਕੁ ਐਂਟੀ-ਇਨਕੰਬੈਂਸੀ ਹੋ ਚੁੱਕੀ ਹੈ। ਅਗਲੀ